ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 832 551 5029 ਜਾਂ 605 475 6868, 605 475 6868, UK ਦੇ ਲਈ 3300 101100, 3300 1011 00, ਜਰਮਨੀ ਦੇ ਲਈ 511 8090 4041, 511 80 90 40 41, ਫਰਾਂਸ ਦੇ ਲਈ 331801 42595, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ, ਤੇ ਸਾਡੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦਾ ਫੋਨ ਨੰਬਰ 408 272 2500, 408 272 2500। ਕਿਸੇ ਵੀ ਤਰੀਕੇ ਦੀ ਇਹਨਾਂ ਕੋਲ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਇਹ ਭਰਦੇ ਨੇ ਕੈਲੀਫੋਰਨੀਆ ਦੇ ਵਿੱਚ। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਜੀ, ਆਪਣੀ ਅੱਜ ਦੀ ਗੱਲਬਾਤ ਜਿਹੜੀ ਸ਼ੁਰੂ ਕਰਦੇ ਹਾਂ, ਕਿਉਂਕਿ ਕਈ ਸਾਲਾਂ ਤੋਂ ਕਾਲੇ ਧਨ ਦਾ ਰੌਲਾ ਪੈ ਰਿਹਾ ਸੀ। ਸੋ ਕਿਤੇ ਨਾ ਕਿਤੇ ਜਿਹੜੇ ਕਾਲੇ ਧਨ ਵਾਲੇ, ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਜੇ ਬਾਏ ਚਾਂਸ ਇਹਨਾਂ ਦੇ ਖਾਤਿਆਂ ਦਾ ਪਤਾ ਲੱਗੇ, ਉਸ ਤੋਂ ਪਹਿਲਾਂ ਇਹਨਾਂ ਨੂੰ ਪੂਰਾ ਮੌਕਾ ਦੇ ਦਿੱਤਾ ਵੀ ਤੁਸੀਂ ਪੈਸੇ ਜਿਹੜੇ ਆਪਣੇ ਇੱਧਰ ਉੱਧਰ ਜਿਹੜੇ ਜੀ ਸਾਰੇ ਕੱਢ ਲਓ। ਸੋ ਇਹ ਜਿਹੜੀ ਹੁਣ ਖਬਰ ਆ ਰਹੀ ਆ ਵੀ ਇਹ ਜਿਹੜੀ ਸੂਚੀ ਇਹਨਾਂ ਨੇ ਜਾਰੀ ਕੀਤੀ, ਅੱਧੇ ਤੋਂ ਜ਼ਿਆਦਾ ਖਾਤਿਆਂ 'ਚ ਕੱਖ ਵੀ ਨਹੀਂ ਹੈਗਾ। ਬਿਲਕੁਲ ਜੀ, ਕਹਾਣੀ ਕੁਛ ਇਸੇ ਤਰ੍ਹਾਂ ਦੀ ਜਾਪ ਰਹੀ ਹੈ ਜੀ। ਉਹਨਾਂ ਨੂੰ ਮੌਕਾ ਹੀ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਦੇ ਦਿੱਤਾ ਗਿਆ, ਔਰ ਇਸ ਮੌਕੇ ਦਾ ਉਹਨਾਂ ਨੇ ਜਿਹੜਾ ਜੀ ਸ਼ਾਇਦ ਲਾਹਾ ਵੀ ਜਿਹੜਾ ਜੀ ਉਹ ਪੂਰਾ ਲਿਆ। ਔਰ ਜਿਹੜੀ ਹੁਣ ਕਹਾਣੀ ਸਾਹਮਣੇ ਆ ਰਹੀ ਆ, ਉਹ ਤਾਂ ਇਹੀ ਦੱਸਦੀ ਹੈ ਜੀ ਕਿ ਜਿਹੜੇ ਇਹ ਖਾਤੇ ਨੇ, ਇਹ ਬਹੁਤੇ ਜਿਹੜੇ ਨੇ ਉਹ ਖਾਲੀ ਹੋ ਗਏ ਹੋਏ ਨੇ ਜੀ। ਸੋ ਇਹ ਖਾਲੀ ਖਾਤੇ ਵਿੱਚ ਕੁਛ ਹੈ ਨੀਗਾ ਜੀ। ਔਰ ਹੁਣ ਕੀਤਾ ਕੀ ਜਾਊਗਾ ਜੀ, ਉਸ ਮਾਮਲੇ ਦੇ ਉੱਤੇ ਕੁਛ ਵੀ ਨਹੀਂ ਪਤਾ ਜੀ। ਭਾਵ ਕਿ ਜਦੋਂ ਖਾਤੇ ਆਉਣਗੇ ਤੇ ਇਹਦਾ ਮਤਲਬ ਉਹ ਜਿਹੜੇ ਕੇਸ ਨੇ ਉਹ ਸਾਰੇ ਦੇ ਸਾਰੇ ਉਹ ਖਤਮ ਹੋ ਜਾਣਗੇ ਜੀ। ਅਦਾਲਤ ਉਸ ਮਾਮਲੇ ਦੇ ਉੱਤੇ ਕੀ ਕਰੂਗੀ? ਕੁਛ ਵੀ ਨਹੀਂ। ਇਹ ਜਿਹੜੀ ਵਿਸ਼ੇਸ਼ ਜਾਂਚ ਦੀ ਟੀਮ ਦੀ ਜਿਹੜੀ ਰਿਪੋਰਟ ਆ ਜੀ, ਉਹਦੇ ਵਿੱਚ ਇਹ ਆਇਆ, ਕੋਈ ਡਿਟੇਲ ਨਹੀਂ ਹੈਗੀ ਕਿ ਖਾਤੇ ਕਦੋਂ ਖੁੱਲ੍ਹੇ ਸੀਗੇ, ਇਹਦੇ ਵਿੱਚ ਕੀ ਕੁਛ ਹੋਇਆ। ਜਿਹੜੀ ਸੂਚੀ ਆ ਉਹਦੇ ਵਿੱਚ 100 ਤੋਂ ਜਿਹੜੇ ਵੱਧ ਨਾਮ ਨੇ ਉਹ ਰਿਪੀਟ ਕੀਤੇ ਗਏ ਨੇ। ਭਾਵ ਕਿ ਜਿਹੜੇ 100 ਦਾ ਲਾ ਕੇ ਫੇਰ ਅੱਗੇ ਉਹ ਖਾਤਿਆਂ ਦੀ ਗਿਣਤੀ ਜਿਹੜੀ ਆ ਨਾ ਜੀ ਉਹ ਵਧਾਈ ਗਈ ਆ ਜੀ। ਇੱਕ ਦੀਵਾਲੀ ਵੀ ਉਹਦੇ ਵਿੱਚ ਹੈ ਨਹੀਂ ਜੀ, ਕਿ ਜਿਵੇਂ ਇਹ ਕਹਿ ਰਹੇ ਸੀਗੇ 100 ਦਿਨ ਦੇ ਵਿੱਚ ਅਸੀਂ ਪੈਸਾ ਲਿਆਵਾਂਗੇ। ਸੋ ਸ਼ਾਇਦ ਉਦੋਂ ਹੀ ਉਹਨਾਂ ਨੂੰ ਇੱਕ ਕਿਸਮ ਦੇ ਨਾਲ ਜਿਹੜਾ ਜੀ ਇਸ਼ਾਰਾ ਕਰ ਦਿੱਤਾ ਗਿਆ ਸੀਗਾ ਵੀ 100 ਦਿਨ ਹੈ, 100 ਰੁਪਈਆ ਵਿੱਚ ਛੱਡ ਦਿਓ, ਬਾਕੀ ਕਢਾ ਲਓ। ਕੁਛ ਇਸੇ ਤਰ੍ਹਾਂ ਦਾ ਜਿਹੜਾ ਜੀ ਉਹ ਕੀਤਾ ਗਿਆ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮੈਂ ਤਾਂ ਦੇਰ ਦਾ ਇਹ ਕਹਿੰਦਾ ਜੀ ਕਿ ਜਿਹੜਾ ਚਲੇ ਗਿਆ, ਗੰਗਾ ਗਈਆਂ ਹੱਡੀਆਂ ਕਦੀ ਵਾਪਸ ਨਹੀਂ ਆਉਂਦੀਆਂ। ਜਿਹੜਾ ਚਲੇ ਗਿਆ ਉਹ ਨਹੀਂ ਵਾਪਸ ਆਉਣਾ ਜੀ, ਕਿਸੇ ਵੀ ਹਾਲਤ ਦੇ ਵਿੱਚ ਵਾਪਸ ਨਹੀਂ ਆਉਣਾ। ਹਾਂ, ਸਿਰਫ ਇਹ ਹੋ ਸਕਦਾ ਅੱਗੋਂ ਕਿਸੇ ਤਰੀਕੇ ਦੇ ਨਾਲ ਜੀ ਇਹ ਰੋਕਿਆ ਜਾ ਸਕੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਸਲਾਮਿਕ ਸਟੇਟ ਆਈਸਿਲ, ਜਿਸ ਦਾ ਕਿ ਬਹੁਤ ਜ਼ਿਆਦਾ ਜਿਹੜਾ ਰੌਲਾ ਹੈਗਾ ਆ, ਖਾਸ ਕਰਕੇ ਸੀਰੀਆ ਤੇ ਇਰਾਕ ਦੇ ਉਸ ਦੇ ਲਾਗੇ ਛਾਗੇ, ਉਸ ਦੇ ਪੈਰ ਕਿਤੇ ਨਾ ਕਿਤੇ ਭਾਰਤ ਵਿੱਚ ਵੀ ਆ ਰਹੇ ਨੇ, ਉਹ ਇੱਧਰ ਨੂੰ ਵੀ ਪੈਰ ਪਸਾਰ ਰਿਹਾ।
ਜੀ ਇਰਾਕ ਸੀਰੀਆ ਦੇ ਵਿੱਚ ਜਿਹੜੀ ਹੈ ਜੀ ਇੱਕ ਵੱਡਾ ਥ੍ਰੈਟ ਬਣ ਚੁੱਕੀ ਜਿਹੜੀ ਇਸਲਾਮਿਕ ਸਟੇਟ ਆ, ਉਹਨੇ ਇਸ ਪਾਸੇ ਵੀ ਹੁਣ ਆਪਣੇ ਜਿਹੜੇ ਲਿੰਕਸ ਨੇ ਉਹ ਬਣਾਉਣੇ ਸ਼ੁਰੂ ਕੀਤੇ ਨੇ। ਜਿਹੜੀਆਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੇ 12 ਦੇ ਕਰੀਬ ਜਿਹੜੇ ਇੱਥੋਂ ਦੇ ਲੋਕਲ ਦਹਿਸ਼ਤੀ ਗੁੱਟ ਨੇ ਉਹਨਾਂ ਨੂੰ 70 ਨੌਜਵਾਨਾਂ ਨੂੰ ਉਹਦੇ ਵਿੱਚ ਇਸਲਾਮਿਕ ਸਟੇਟ ਦੀਆਂ ਸਰਗਰਮੀਆਂ ਲਈ ਜਿਹੜਾ ਭਰਤੀ ਕੀਤਾ ਹੋਇਆ। ਜੀ ਜੀ, ਜਿਹੜੀਆਂ ਖੁਫੀਆ ਏਜੰਸੀਜ਼ ਨੇ ਭਾਰਤ ਦੀਆਂ ਉਹ ਇਹ ਖੁਲਾਸਾ ਕਰਦੀਆਂ ਨੇ ਕਿ ਦਹਿਸ਼ਤੀ ਧੜੇ ਜਿਹੜੇ ਨੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦੇ ਸਰਗਰਮ ਰਹੇ ਤਾਂ ਆਉਂਦੇ ਸਮੇਂ ਦੇ ਵਿੱਚ ਜਿਹੜੀ ਇਸਲਾਮਿਕ ਸਟੇਟ ਆ ਜੀ ਆਈਸਿਸ ਉਹਦੇ ਵਿੱਚ ਜਿਹੜੀ ਨੌਜਵਾਨਾਂ ਦੀ ਗਿਣਤੀ ਆ ਜੀ ਉਹ ਹੋਰ ਵੱਧ ਸਕਦੀ ਹੈ। ਜਿਹੜੀ NIA ਹੈ ਉਹਨੇ ਸਤੰਬਰ ਦੇ ਵਿੱਚ ਕੇਂਦਰ ਦੀ ਹੋਮ ਮਿਨਿਸਟਰੀ ਜਿਹੜੀ ਹੈ ਜੀ ਉਹਨੂੰ ਇੱਕ ਤਜਵੀਜ਼ ਭੇਜੀ ਸੀਗੀ ਕਿ ਦੇਸ਼ ਦੇ ਅੰਦਰ ਇਸਲਾਮਿਕ ਸਟੇਟ ਦੀਆਂ ਜਿਹੜੀਆਂ ਸਰਗਰਮੀਆਂ ਨੇ ਉਹਦੇ ਖਿਲਾਫ FIR ਜਿਹੜੀਆਂ ਨੇ ਉਹ ਦਰਜ ਕੀਤੀਆਂ ਜਾਣ। NIA ਨੇ ਜਿਹੜੀ ਡਿਟੇਲ ਦੇ ਵਿੱਚ ਦੱਸਿਆ ਕਿ FIR ਦਰਜ ਹੋਣ ਦੇ ਨਾਲ ਕਾਨੂੰਨੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਊਗੀ, ਪਰ ਅਜੇ ਤੱਕ ਕੋਈ FIR ਦਰਜ ਹੀ ਨਹੀਂ ਕੀਤੀ ਗਈ ਜੀ। ਭਾਰਤ ਸਰਕਾਰ ਜਿਹੜੀ ਉਹ ਫਿਕਰਮੰਦ ਹੈ, ਪਰ ਫਿਕਰਮੰਦੀ ਜਿਹੜੀ ਆ ਉਹ ਗੱਲਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਹੀ ਜ਼ਾਹਰ ਕਰ ਰਹੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ, ਮੋਦੀ ਦੇ ਮੰਤਰੀ ਮੰਡਲ ਦਾ ਜਿਹੜਾ ਵਿਸਥਾਰ ਆ ਉਹਦੀ ਪੂਰੀ ਤਿਆਰੀ ਆ, ਪਹਿਲਾ ਵਿਸਥਾਰ ਹੋ ਰਿਹਾ ਜੀ ਸਰਕਾਰ ਬਣਨ ਤੋਂ ਬਾਅਦ ਜੀ। ਬਿਲਕੁਲ, ਇਹ ਪਹਿਲਾ ਵਿਸਤਾਰ ਹੋਊਗਾ ਜੀ। ਰਾਸ਼ਟਰਪਤੀ ਦੇ ਨਾਲ ਮੁਲਾਕਾਤ ਨਰਿੰਦਰ ਮੋਦੀ ਹੋਰਾਂ ਨੇ ਕੀਤੀ ਹੈ। 10 ਨਵੇਂ ਮੰਤਰੀ ਜਿਹੜੇ ਨੇ ਜੀ ਉਹ ਲਏ ਜਾ ਰਹੇ ਨੇ ਜੀ। ਇਹਦੇ ਵਿੱਚ ਜਿੰਨੀਆਂ ਆ ਰਹੀਆਂ ਨੇ ਜੀ ਨਿਊਜ਼ ਉਹਦੇ ਵਿੱਚ, ਸੋ ਇਹਨਾਂ 10 ਮੰਤਰੀਆਂ ਦੇ ਵਿੱਚ ਜੀ ਇੱਕ ਤਾਂ ਰਾਜ ਮੰਤਰੀ ਜਿਹੜਾ ਸ਼ਿਵ ਸੈਨਾ ਦਾ ਲਿਆ ਜਾਊਗਾ ਤਾਂ ਕਿ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਚੁੱਪ ਕਰਾਇਆ ਜਾ ਸਕੇ। ਉਸ ਤੋਂ ਇਲਾਵਾ ਜਿਹੜੀ ਡਿਫੈਂਸ ਮਿਨਿਸਟਰੀ ਆ ਜੀ ਇਹ ਗੋਆ ਦੇ ਮੁੱਖ ਮੰਤਰੀ ਜਿਹੜੇ ਨੇ ਜੀ ਉਹਨਾਂ ਦੇ ਕੋਲੇ ਜਾਣ ਦੇ ਆਸਾਰ ਜਿਹੜੇ ਦਿਖਦੇ ਨੇ। ਉਹ ਅਜੇ ਤੱਕ ਜਿਹੜੀ ਡਿਫੈਂਸ ਮਿਨਿਸਟਰੀ ਤੇ ਫਾਈਨੈਂਸ ਮਿਨਿਸਟਰੀ ਆ ਜੀ ਦੋ ਅਹਿਮ ਮਿਨਿਸਟਰੀਆਂ ਅਰੁਣ ਜੇਤਲੀ ਹੋਰਾਂ ਦੇ ਕੋਲੇ ਨੇ। ਇੱਕ ਮਿਨਿਸਟਰੀ ਉਹਨਾਂ ਤੋਂ ਵਾਪਸ ਲੈ ਕੇ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਹੈ। ਕਈ ਨਾਵਾਂ ਦਾ ਜਿਹੜਾ ਚਰਚਾ ਜੀ ਇਸ ਵੇਲੇ ਚੱਲ ਰਿਹਾ। ਐਤਵਾਰ ਨੂੰ ਸੰਭਾਵੀ ਰੂਪ ਦੇ ਵਿੱਚ ਨਰਿੰਦਰ ਮੋਦੀ ਹੋਰੀ ਆਪਣੀ ਕੈਬਨਿਟ ਦਾ ਵਿਸਤਾਰ ਕਰਨਗੇ ਤੇ ਪਹਿਲੀ ਵਾਰੀ ਕੁਝ ਚੇਂਜਸ ਜਿਹੜੀਆਂ ਨੇ ਹੋਣਗੀਆਂ। ਵੈਸੇ ਜਿਹੜੇ ਚੱਲ ਰਹੇ ਮੰਤਰਾਲੇ ਨੇ ਉਹਨਾਂ ਦੇ ਵਿੱਚ ਕੋਈ ਬਹੁਤ ਵੱਡਾ ਫੇਰ ਬਦਲ ਜਿਹੜਾ ਉਹ ਹੋਣ ਦੀ ਸੰਭਾਵਨਾ ਘੱਟ ਦਿੰਦੀ ਹੈ। ਮਨੋਹਰ ਪਰਿਕਰ ਜਿਹੜੇ ਕਿ ਗੋਆ ਦੇ ਮੁੱਖ ਮੰਤਰੀ ਨੇ ਉਹ, ਸੁਰੇਸ਼ ਪ੍ਰਭੂ, ਮੁਖਤਾਰ ਨਕਵੀ, ਬਰਿੰਦਰ ਸਿੰਘ ਜਿਹੜੇ ਨੇ ਇਹਨਾਂ ਦੇ ਨਾਵਾਂ ਦੀ ਚਰਚਾ ਜਿਹੜੀ ਹੈ ਜੀ ਉਹ ਇਸ ਵੇਲੇ ਚੱਲ ਰਹੀ ਹੈ ਕਿ ਇਹ ਮੰਤਰੀ ਮੰਡਲ ਦੇ ਵਿੱਚ ਜਿਹੜੇ ਉਹ ਆ ਸਕਦੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੋਟਕਪੂਰੇ ਗਨ ਹਾਊਸ ਦੇ ਵਿੱਚ ਜਿਹੜੀ ਚੋਰੀ ਹੋਈ ਸੀ, ਜਿਹੜੀ ਲੁੱਟ-ਖੋਹ ਹੋਈ ਸੀ, ਉਸ ਦੇ ਵਿੱਚ 2 ਬੰਦੇ ਗ੍ਰਿਫਤਾਰ ਕੀਤੇ ਗਏ ਜੀ। ਇਹ ਸ਼ੇਰੇ ਪੰਜਾਬ ਗਨ ਹਾਊਸ ਜਿਹੜਾ ਸੀਗਾ 5 ਤੇ 6 ਅਕਤੂਬਰ ਦੀ ਰਾਤ ਨੂੰ ਇੱਥੇ 1 ਕਰੋੜ ਰੁਪਏ ਦੇ ਹਥਿਆਰ ਜਿਹੜੇ ਸੀਗੇ ਉਹ ਚੋਰੀ ਕਰ ਲਏ ਗਏ ਸੀਗੇ। ਗਨ ਹਾਊਸ ਨੂੰ ਅੱਗ ਲਾਉਣ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਣ ਦਾ ਜਿਹੜਾ ਦਾਅਵਾ ਕੀਤਾ ਹੈ। ਇਹਦੇ ਵਿੱਚ 2 ਵਿਅਕਤੀ ਫੜੇ ਗਏ ਨੇ। ਇੱਕ ਤਾਂ ਬਿਕਰਮਜੀਤ ਸਿੰਘ ਉਰਫ ਬਿੱਕਾ ਤੇ ਇੱਕ ਪਿੰਡ ਸੱਤੂ ਨੰਗਲ ਦਾ ਰਹਿਣ ਵਾਲਾ, ਇੱਕ ਜਗਰੂਪ ਸਿੰਘ ਹੈ, ਇਹ ਚੱਕ ਰਮਾਣਾ ਦਾ ਰਹਿਣ ਵਾਲਾ ਰੂਪਾ। ਸੋ ਇਹਨਾਂ ਨੂੰ ਜਿਹੜਾ ਜੀ ਗ੍ਰਿਫਤਾਰ ਜਿਹੜਾ ਉਹ ਕੀਤਾ ਔਰ ਇਹਨਾਂ ਦੇ ਕੋਲੋਂ ਕੁਝ ਹਥਿਆਰ ਜਿਹੜੇ ਨੇ ਉਹ ਮਿਲਣ ਦੀਆਂ ਖਬਰਾਂ ਵੀ ਜਿਹੜੀਆਂ ਉਹ ਆ ਰਹੀਆਂ ਨੇ। ਪੁਲਿਸ ਨੇ ਦੱਸਿਆ ਜੀ ਕਿ ਇਹ ਵਿਅਕਤੀ ਜੈਤੋ ਨੇੜੇ ਜਿਹੜੇ ਜਾ ਰਹੇ ਸਨ, ਜਿਵੇਂ ਅਕਸਰ ਕਹਾਣੀ ਬਣਾਉਂਦੀ ਹੈ, ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਉਹਨਾਂ ਨੇ ਫਾਇਰਿੰਗ ਕਰਤੀ, ਉਹਨਾਂ ਨੇ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਜਿੰਨੇ ਹਥਿਆਰ ਇਹਦੇ ਵਿੱਚੋਂ ਉਹ ਲੁੱਟੇ ਗਏ ਸਨ ਜੀ ਉਹ ਅਜੇ ਜਿਹੜੇ ਨੇ ਜੀ ਅਜੇ ਪੂਰੇ ਦੇ ਪੂਰੇ ਨਹੀਂ ਮਿਲੇ। ਸੋ ਇਹ ਨਹੀਂ ਪਤਾ ਜੀ ਕਿ ਬਾਕੀ ਜਿਹੜੀ ਕਹਾਣੀ ਹੈ ਉਹ ਕਿੱਥੇ, ਬਾਕੀ ਹਥਿਆਰ ਜਿਹੜੇ ਕਿੱਥੇ ਗਏ। ਪੁਲਿਸ ਇਹ ਕਹਿੰਦੀ ਹੈ ਕਿ ਉਹਨੇ ਸੌਰਟ ਆਊਟ ਕਰ ਲਿਆ ਇਹ ਮਸਲਾ ਔਰ ਇਹਨਾਂ ਦਾ ਜਿਹੜਾ ਜੀ ਰਿਮਾਂਡ ਲਿਆ ਗਿਆ। ਸ਼ਾਇਦ ਜਿੰਨੇ ਹਥਿਆਰ ਲੁੱਟੇ ਗਏ ਨੇ ਉਹ ਵਾਪਸ ਆ ਸਕਣ, ਵੇਖਦੇ ਆ ਜੀ। ਪਰ ਅਜੇ 2 ਬੰਦੇ ਫੜੇ ਗਏ ਨੇ। ਪੁਲਿਸ ਦਾ ਇਹ ਕਹਿਣਾ ਕਿ 3 ਹੋਰ ਨੇ ਜਿਹੜੇ ਕਿ ਭੱਜ ਗਏ ਨੇ ਜੀ। ਉਹਨਾਂ ਨੂੰ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੋਦੀ ਦੀ ਸਰਕਾਰ ਜਾਂ ਮੋਦੀ ਦੀ ਪਾਰਟੀ ਦੇ ਖਿਲਾਫ 6 ਪਾਰਟੀਆਂ ਨੇ ਆਪਸ 'ਚ ਹੱਥ ਮਿਲਾਏ ਆ। ਕਿਹੜੀਆਂ ਪਾਰਟੀਆਂ ਨੇ ਜੀ ਇਹ ਜਿਹੜੀਆਂ 6 ਪਾਰਟੀਆਂ ਨੇ ਜੀ ਉਹਨਾਂ ਨੇ ਆਪਣੇ ਜਿਹੜੇ ਜੀ ਹੱਥ ਮਿਲਾ ਕੇ ਇਹ ਕਿਹਾ ਜੀ ਕਿ ਮੋਦੀ ਸਰਕਾਰ ਦੀ ਵਿਰੋਧਤਾ ਜਿਹੜੀ ਹੈ ਜੀ ਉਹ ਕਰਨਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਜਿਹੜਾ ਜੀ ਗੁੰਮਰਾਹ ਕੀਤਾ ਔਰ ਸੱਤਾ ਦੇ ਉੱਤੇ ਕਾਬਜ਼ ਹੋ ਕੇ ਉਹਨਾਂ ਨੇ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ। 6 ਸਿਆਸੀ ਪਾਰਟੀਆਂ ਸੰਸਦ ਦੇ ਵਿੱਚ ਜਿਹੜਾ ਸੈਸ਼ਨ ਸ਼ੁਰੂ ਹੋਣਾ ਜੀ ਉਹਦੇ ਵਿੱਚ ਸਰਕਾਰ ਨੂੰ ਘੇਰਨ ਦੇ ਵਾਸਤੇ ਇਕਜੁੱਟ ਹੋ ਰਹੀਆਂ ਨੇ।
ਜਨਤਾ ਪਰਿਵਾਰ ਦੇ ਨਾਲ ਸੰਬੰਧਿਤ ਇਹ ਜਿਹੜੀਆਂ ਪਾਰਟੀਆਂ ਨੇ ਇਹ ਭਾਜਪਾ ਨੂੰ ਸਿੱਧਿਆਂ ਟੱਕਰ ਦੇਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਰਲੇਵਾਂ ਜਿਹੜਾ ਦੀ ਉਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ 5 ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਘਰ ਜਿਹੜਾ ਸੱਦਿਆ ਸੀਗਾ। ਇਹਦੇ ਵਿੱਚ ਜਨਤਾ ਦਲ ਯੂ ਸ਼ਾਮਲ ਹੈ, ਇਹਦੇ ਵਿੱਚ ਜਨਤਾ ਦਲ ਐਸ ਸ਼ਾਮਲ ਹੈ, ਇਨੈਲੋ, SJP ਤੇ RJD ਜਿਹੜੇ ਨੇ ਉਹ ਸ਼ਾਮਲ ਨੇ ਜੀ। ਸ਼ਰਦ ਪਵਾਰ ਤੇ ਨਿਤਿਸ਼ ਕੁਮਾਰ, ਰਾਸ਼ਟਰੀ ਜਨਤਾ ਦਲ ਦੇ ਪ੍ਰਸਾਦ ਯਾਦਵ, JDS ਦੇ HD ਦੇਵਗੌੜਾ, ਇਨੈਲੋ ਦੇ ਦਸ਼ਯੰਤ ਚੌਟਾਲਾ, SGP ਦੇ ਕਮਲ ਮੋਰਾਕਾ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਨੇ ਜੀ। ਇਹਨਾਂ ਪਾਰਟੀਆਂ ਨੇ ਕਿਹਾ ਕਿ ਇਕੱਠੇ ਹੋ ਕੇ ਉਹ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਜਿਹੜਾ ਜੀ ਉਹ ਕਰਨਗੇ। ਸ਼ਾਇਦ ਇਹਨਾਂ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਜਿਹੜੇ ਤਰੀਕੇ ਦੇ ਨਾਲ ਰੀਜਨਲ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਖਾ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ, ਉਸ ਮੌਕੇ ਤੇ ਇਹਨਾਂ ਨੇ ਇਕੱਠੇ ਹੋਣ ਦਾ ਯਤਨ ਜਿਹੜਾ ਜੀ ਉਹ ਕੀਤਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪ੍ਰਕਾਸ਼ ਬਾਦਲ ਹੋਣਾ ਦੁਆਰਾ ਅਜੇ ਵੀ ਇਹ ਦਾਅਵੇ ਕੀਤੇ ਜਾ ਰਹੇ ਆ ਵੀ ਜਿਹੜੇ ਭਾਜਪਾ ਦੇ ਨਾਲ ਜਿਹੜਾ ਗੱਠਜੋੜ ਆ ਠੀਕ ਆ, ਕੁਛ ਨਹੀਂ ਵਿਗੜਿਆ। ਜੀ ਦਾਅਵੇ ਉਹਨਾਂ ਦੇ ਵੱਲੋਂ ਪੂਰੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ, ਪਰ ਇਹ ਬਹੁਤੇ ਦਾਅਵੇ ਜਾਪਦੇ ਨੇ ਜੀ। ਉਹਨਾਂ ਦੇ ਜਿਹੜੇ ਘਬਰਾਹਟ ਹੈ ਉਹ ਸਪਸ਼ਟ ਦੇਖੀ ਜਾ ਸਕਦੀ ਹੈ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹ ਕਹਿੰਦੇ ਜੀ ਕਿ ਇਹ ਗੱਠਜੋੜ ਤਾਂ ਏਦਾਂ ਦਾ ਗੱਠਜੋੜ ਆ ਜਿਹੜਾ ਮੁਲਕ ਦੇ ਵਾਸਤੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮੁਲਕ ਦੇ ਵਿੱਚ ਅਫਰਾ ਤਫਰੀ ਫੈਲ ਜੂਗੀ। ਜੀ ਉਹਨਾਂ ਨੇ ਗੱਲ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਜਿਹੜਾ ਜੀ ਕਾਂਗਰਸ ਤੋਂ ਬਾਅਦ ਸਭ ਤੋਂ ਵੱਡੀ ਪੁਰਾਣੀ ਪਾਰਟੀ ਹੈ। ਇਹ ਜਿਹੜਾ ਗੱਠਜੋੜ ਹੈ ਇਹ ਸਿਧਾਂਤਾਂ ਦੇ ਉੱਤੇ ਗੱਠਜੋੜ ਹੈ। ਜੇ BJP ਇਸ ਗੱਠਜੋੜ ਨੂੰ ਤੋੜਦੀ ਹੈ ਤਾਂ ਉਹਨਾਂ ਕਿਹਾ ਕਿ ਇਹਦਾ ਨੁਕਸਾਨ ਸੂਬੇ ਨੂੰ ਵੀ ਹੋਊਗਾ ਤੇ ਇਹਦਾ ਨੁਕਸਾਨ ਜਿਹੜਾ ਜੀ ਉਹ ਮੁਲਕ ਨੂੰ ਵੀ ਹੋਊਗਾ ਜੀ। ਇਸ ਤਰ੍ਹਾਂ ਦੇ ਕੁਝ ਦਾਅਵੇ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਜੀ ਉਹਨਾਂ ਨੇ ਦਿੱਲੀ ਦੇ ਵਿੱਚ ਆਪਣੀਆਂ ਸਰਗਰਮੀਆਂ ਕੁਝ ਵਧਾਈਆਂ ਨੇ। ਅਰੁਣ ਜੇਤਲੀ ਹੋਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀਗੀ ਉਹਦੇ ਤੇ ਬਿਲਕੁਲ ਨੇੜੇ ਤੋਂ ਨਿਗਾਹ ਲੁਕਵੇਂ ਰੂਪ ਦੇ ਵਿੱਚ ਅਕਾਲੀ ਦਲ ਜਿਹੜਾ ਰੱਖ ਰਿਹਾ ਕਿ ਕਿਹੜੇ ਜਿਹੜੇ ਭਾਜਪਾਈ ਆਗੂ ਨੇ ਉਹਨਾਂ ਦੇ ਜ਼ਿਆਦਾ ਖਿਲਾਫ ਬੋਲੇ, ਕਿਹੜੇ ਘੱਟ ਖਿਲਾਫ ਬੋਲੇ। ਜਿਹੜੇ ਘੱਟ ਖਿਲਾਫ ਬੋਲੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਅਕਾਲੀ ਦਲ। ਸ਼ਾਇਦ ਉਹ ਸੋਚਦਾ ਕਿ ਉਹਨਾਂ ਨੂੰ ਕੁਝ ਫੁੱਲੀਆਂ ਜਿਹੜੀਆਂ ਨੇ ਉਹ ਪਾਈਆਂ ਜਾ ਸਕਣ, ਪਰ ਜਿਹੜੇ ਨੇ ਜੀ ਉਹ ਡੇ ਬਾਈ ਡੇ ਚੇਂਜ ਹੁੰਦੇ ਜਾ ਰਹੇ ਨੇ। BJP ਜਿਸ ਲੈਵਲ ਤੱਕ ਚਲੇਗੀ ਹੋਈ ਹੈ ਜੀ ਇਹਨਾਂ ਦੇ ਅਗੇਂਸਟ, ਉੱਥੋਂ ਉਹਦਾ ਮੁੜਨਾ ਵੀ ਔਖਾ ਜੀ ਹੁਣ, ਕਿਉਂਕਿ ਉਹ ਵੀ ਲੋਕਾਂ ਦੇ ਜਿਹੜਾ ਜੀ ਤੋਂ ਜੂਗੀ ਜੇ ਹੁਣ ਉਹ ਸਮਝੌਤਾ ਕਰਦੀ ਹੈ ਜੀ। ਤੇ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਵੀ ਲੋਕਾਂ ਨੂੰ ਇਹ ਚੀਜ਼ ਦਾ ਡਰਾਵਾ ਦੇ ਰਹੇ ਆ ਜਾਂ ਦੂਜੀ ਪਾਰਟੀ ਨੂੰ ਡਰਾਵਾ ਦੇ ਰਹੇ ਆ ਵੀ ਸੂਬੇ ਦੀ ਸ਼ਾਂਤੀ ਨੂੰ ਖਤਰਾ ਆ ਜੇ ਗੱਠਜੋੜ ਟੁੱਟ ਗਿਆ? ਇਹ ਕਿੰਨੀ ਇਹ ਤੋਂ ਮਾੜੀ ਸਿਆਸਤ ਹੋਰ ਕੀ ਹੋ ਸਕਦੀ ਹੈ? ਦੇਖੋ ਬਾਦਲ ਸਾਹਿਬ ਦੀ ਜੇ ਸਿਆਸਤ ਦਾ ਤੁਸੀਂ ਕਰਨਾ ਹੋਵੇ ਤੇ ਚੀਰ ਫਾੜ ਕਰਨੀ ਹੋਵੇ, ਉਹਨਾਂ ਦੀ ਤਾਂ ਸਿਆਸਤ ਹੀ ਇਹ ਰਹੀ ਹੈ ਜੀ। ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਡਰਾ ਕੇ ਹੀ ਰਾਜਨੀਤੀ ਕੀਤੀ ਹੈ। ਹਾਂ ਇਹਨਾਂ ਹੈ ਕਿ ਉਹਨਾਂ ਦੇ ਡਰਾਵੇ ਦੇਣ ਦੇ ਤਰੀਕੇ ਹੋਰ ਨੇ ਜੀ। ਕਹੀ ਜਾਂਦੇ ਨੇ ਜੀ ਕਿ ਜਿਹੜੇ ਪੰਜਾਬ ਦੇ ਵਾਸਤੇ ਸ਼ਾਂਤੀ ਦੇ ਵਾਸਤੇ ਜੋ ਅਕਾਲੀ ਦਲ ਨੇ ਕੀਤਾ ਉਹ ਕਿਸੇ ਨੇ ਕੀਤਾ ਨਹੀਂ। ਜੋ ਪੰਜਾਬ ਦੀ ਅਸ਼ਾਂਤੀ ਦੇ ਵਾਸਤੇ ਬਾਦਲ ਸਾਹਿਬ ਨੇ ਕੀਤਾ ਇਹ ਵੀ ਤਾਂ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਜੀ ਜੀ। ਜੋ ਤੁਸੀਂ ਜਿਹੜਾ ਪੁਰਾਣਾ ਇਤਿਹਾਸ ਆ ਉਹ ਫੋਲੋ, ਪੁਰਾਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਤੁਸੀਂ ਲੈ ਆਓ, ਬਹੁਤੀਆਂ ਕਿਤਾਬਾਂ ਤੇ ਨਾ ਜਾਓ। ਇੱਕ ਸ਼੍ਰੀਧਰ ਅਰੋੜਾ ਦੀ ਕਿਤਾਬ ਹੈ ਓਪਨ ਸੀਕ੍ਰੇਟ ਜੀ ਜੀ। ਕਿਤੇ ਸਮਾਂ ਲੱਗੇ ਤਾਂ ਉਹ ਪੜ੍ਹਨੀ, ਉਹਦੇ ਵਿੱਚ ਤਾਂ ਐਨ ਬਿਲਕੁਲ ਵਰਕੀ ਸਾਫ਼ ਨੇ ਸਾਰੇ ਦੇ ਸਾਰੇ, ਸਾਰਾ ਕੁਝ ਕਲੀਅਰ ਜਿਹੜਾ ਜੀ ਉਹ ਲਿਖਿਆ ਹੈ ਕਿ ਕੌਣ ਲੋਕ ਪੰਜਾਬ ਦੀ ਤਰਾਸਦੀ ਦੇ ਵਾਸਤੇ ਜ਼ਿੰਮੇਵਾਰ ਸਨ। ਇਹਨਾਂ ਲੋਕਾਂ ਦੇ ਅੱਜ ਤੱਕ ਉਹਦੇ ਵਾਸਤੇ ਸਪਸ਼ਟੀਕਰਨ ਦੇਣ ਦੇ ਵਾਸਤੇ ਕੋਈ ਬਿਆਨ ਨਹੀਂ ਆਇਆ। ਉਹਦਾ ਸਪਸ਼ਟੀਕਰਨ ਜਿਹੜਾ ਜੀ ਇਹ ਦੇਣਗੇ ਵੀ ਕੀ? ਇਹ ਉਹੀ ਲੋਕ ਨੇ ਜੀ ਜਿਹੜੇ ਕਹਿੰਦੇ ਸੀ ਕਿ ਜੇ ਮਿਲਟਰੀ ਆਈ ਤਾਂ ਉਹ ਲਾਸ਼ਾਂ ਦੇ ਉੱਤੋਂ ਲੰਘ ਕੇ ਜਾਊਗੀ, ਮਿਲਟਰੀ ਆਈ ਮਿਲਟਰੀ ਨੁਕਸਾਨ ਕਰਕੇ ਚਲੇਗੀ, ਲਾਸ਼ਾਂ ਅੱਜ ਵੀ ਫਿਰਦੀਆਂ ਨੇ ਜੀ, ਜਿੰਦਾ ਲਾਸ਼ਾਂ। ਬਿਲਕੁਲ ਜੀ। ਤੇ ਨਾਲ ਆਪਾਂ ਇਹ ਵੀ ਇੱਕ ਗੱਲ ਮੈਂ ਹੋਰ ਇਹਨਾਂ ਦੀ ਜਿਹੜੀ ਖਬਰ ਦੇ ਵਿੱਚ ਨੋਟ ਕੀਤੀ ਵੀ ਇਹਨਾਂ ਨੇ ਪਹਿਲੋਂ ਪਾਕਿਸਤਾਨ ਦੇ ਉੱਤੇ ਦੋਸ਼ ਲਾਉਂਦੇ ਸੀਗੇ ਵੀ ਨਸ਼ੇ ਉੱਥੇ ਆਉਂਦੇ ਆ, ਹੁਣ ਇਹਨਾਂ ਨੇ ਉਹਦਾ ਵੀ ਬਾਰਡਰ ਪਾਰ ਕਰਕੇ ਅਫਗਾਨਿਸਤਾਨ ਨੂੰ ਸੂਤਰਧਾਰ ਜਿਹੜਾ ਮੇਨ ਦੱਸਿਆ ਆ। ਇਹ BJP ਦੀ ਖੱਲ ਬਚਾਉਣ ਦੀ ਗੱਲ ਕਰ ਰਹੇ? ਬਿਲਕੁਲ। ਹੁਣ ਇਹ BSF ਤੇ ਤਵਾ ਨਹੀਂ ਲਾਉਂਦੇ ਕਿ ਜਿਹੜਾ ਜੀ ਪਹਿਲਾਂ ਇਹ ਕਹਿੰਦੇ ਸੀਗੇ ਕਿ ਤਾਂ ਜੀ ਬਾਰਡਰ ਦੇ ਉੱਤੇ ਸਖਤੀ ਨਹੀਂ ਕਰ ਰਹੀ ਸੈਂਟਰ ਦੀ ਸਰਕਾਰ,
ਇਸ ਕਰਕੇ ਨਸ਼ੇ ਨੇ ਅਸੀਂ ਇੱਥੋਂ ਕੀ ਕਰ ਸਕਦੇ ਹਾਂ, ਇਹ ਇੰਟਰਨੈਸ਼ਨਲ ਬਾਰਡਰ ਹੈ, ਇਹ ਤਾਂ ਅੰਡਰ ਜਿਹੜੀ ਕੇਂਦਰ ਦੀ ਸਰਕਾਰ ਦੇ ਆ, ਪੰਜਾਬ ਦੇ ਤਾਂ ਹੱਥ ਵਾਸੀ ਕੁਝ ਨਹੀਂ ਹੈਗਾ। ਹੁਣ ਕੇਂਦਰ ਦੇ ਵਿੱਚ ਸਰਕਾਰ ਵੀ ਬਦਲ ਗਈ, ਹੁਣ ਭੁਰਕੀ ਮਾਰ ਕੇ ਦਿਖਾਉਣ ਇਹੋ ਜੀ ਤੇ ਫਿਰ ਉੱਤੋਂ ਜਿਹੜਾ ਜੀ ਉਹ ਜਵਾਬ ਵੀ ਮਿਲ ਜਾਣਾ। ਇਸ ਕਰਕੇ ਹੁਣ ਤਕਰੀਬਨ ਉਹ ਕਹਿੰਦੇ ਜੀ ਸਾਡੇ ਤਾਂ ਹੱਥ ਖੜੇ ਆ, ਤਾਂ ਅਫਗਾਨਿਸਤਾਨ ਤੋਂ ਜਿਹੜਾ ਜੀ ਉਹ ਆਉਂਦਾ ਨਸ਼ਾ ਇੱਧਰੋਂ ਥੋੜ੍ਹੀ ਆਉਂਦਾ। ਕੱਲ ਨੂੰ ਕਹਿ ਦੇਣਗੇ ਜੀ ਇਹ ਤਾਂ ਦੁਬਈ ਤੋਂ ਆਉਂਦਾ, ਫਿਰ ਗਾਂ ਦੁਬਈ ਤੋਂ ਵੀ ਲੰਘ ਜਾਣਗੇ। ਜਿੱਥੋਂ ਤੱਕ ਸੜਕੀ ਰਸਤਾ ਜਾਂਦਾ ਅਫਗਾਨਿਸਤਾਨ ਦੇ ਥਰੂ, ਉਹਨਾਂ ਮੁਲਕਾਂ ਦੇ ਉੱਤੇ ਦੋਸ਼ ਜਿਹੜੇ ਨੇ ਉਹ ਲਾਏ ਜਾਣਗੇ। ਪੁਰਾਣੀ ਕਹਾਵਤ ਹੈ ਜੀ, ਉੱਠਿਆ ਆਪ ਤੋਂ ਨਾ ਜਾਏ ਬੇਟੇ ਮੂੰਹ ਗੋਡਿਆਂ ਦਾ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅਕਾਲੀਆਂ ਦੀਆਂ ਜਿਹੜੀਆਂ ਕਰਤੂਤਾਂ ਆ ਉਹਨਾਂ ਨੂੰ ਲੈ ਕੇ NRI ਦੀ ਜ਼ਮੀਨ ਜਿਹੜੀ ਆ ਉਹ ਦੱਬ ਲਈ ਆ ਇੱਕ ਅਕਾਲੀ ਆਗੂ ਦੇ ਸ਼ਹਿਰ ਤੇ। ਅਕਾਲੀ ਆਗੂ ਜਿਹੜੇ ਨੇ ਜੀ ਮੋਗੇ ਵਾਲੇ ਨੇ, ਇਸ ਵੇਲੇ ਤਾਂ ਉਹ ਮੰਤਰੀ ਨੇ ਜੀ, ਔਰ ਉਹਨਾਂ ਦੇ ਉੱਤੇ ਇਹ ਦੋਸ਼ ਪਹਿਲਾਂ ਵੀ ਜਿਹੜਾ ਜੀ ਲੱਗਦਾ ਰਿਹਾ। ਇਹ ਪ੍ਰਵਾਸੀ ਭਾਰਤੀ ਹੈ ਜੀ, ਇੱਕ NRI ਕੈਨੇਡਾ ਦੇ ਵਿੱਚ ਰਹਿਣ ਵਾਲਾ ਹੈ, ਨਿਰਮਲ ਸਿੰਘ ਸਿੱਧੂ। ਉਹਨੇ ਪਹਿਲਾਂ ਵੀ ਇਹ ਦੋਸ਼ ਜਿਹੜਾ ਸੀਗਾ ਲਾਇਆ ਸੀਗਾ ਕਿ ਉਹਦੀ ਜਿਹੜੀ ਜ਼ਮੀਨ ਹੈ ਪਿੰਡ ਰਣੀਆਂ ਦੇ ਵਿੱਚ, ਉਹਦੀ ਜ਼ਮੀਨ ਹੈ 10 ਏਕੜ। ਪਹਿਲਾਂ ਤਾਂ ਇਹ ਧੋਖੇ ਦੇ ਨਾਲ ਵੇਚ ਦਿੱਤੀ ਗਈ। ਅਜੇ ਮਾਮਲਾ ਜਿਹੜਾ ਜੀ ਉਹ ਸੁਣਵਾਈ ਅਧੀਨ ਹੈ। ਇਹ ਮਾਮਲਾ ਜਿਹੜਾ ਜੀ ਮਾਲ ਅਧਿਕਾਰੀਆਂ ਦੀ ਮਦਦ ਦੇ ਨਾਲ ਜ਼ਮੀਨ ਦਾ ਹੁਣ ਉਹਨੇ ਕਬਜ਼ਾ ਵੀ ਲੈ ਲਿਆ। ਅਦਾਲਤੀ ਕੇਸ ਦੀ ਜਿਹੜੀ ਸੀ ਉਹ ਉਡੀਕ ਕੀਤੇ ਤੋਂ ਬਿਨਾਂ ਗਰਦੌਰੀ ਵੀ ਬਦਲ ਦਿੱਤੀ। ਨਵੇਂ ਵਿਅਕਤੀਆਂ ਦੇ ਸਿਰ ਜਿਹੜੀ ਜੀ ਉਹ ਗਰਦੌਰੀ ਚੜਾ ਦਿੱਤੀ ਹੈ। ਸੋ ਇੱਕ ਕਿਸਮ ਦੇ ਨਾਲ ਜਿਹੜੇ ਨਿਰਮਲ ਸਿੰਘ ਸਿੱਧੂ ਨੇ ਉਹਨਾਂ ਦੇ ਹੱਥੋਂ ਇਹ ਗੇਮ ਜਿਹੜੀ ਹੈ ਜੀ ਉਹ ਨਿਕਲ ਗਈ। ਕਿ ਪਹਿਲਾਂ ਤਾਂ ਧੋਖੇ ਨਾਲ ਵੇਚੀ ਗਈ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਪਰਚਾ ਵੀ ਦਰਜ ਕਰਾਇਆ, ਪਰਚਾ ਦਰਜ ਹੋ ਗਿਆ, ਮਾਮਲਾ ਅਦਾਲਤ ਦੇ ਵਿੱਚ ਤੁਰ ਪਿਆ। ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਪਿਆ ਜੀ। ਉਹਨਾਂ ਨੇ ਹੁਣ ਜਿਹੜੀ ਹੈ ਜੀ 420 406 ਪਹਿਲਾਂ ਧਾਰਾਵਾਂ ਲੱਗੀਆਂ ਸਨ, ਗੰਭੀਰ ਧਾਰਾਵਾਂ ਨੇ। ਪਰ ਹੁਣ ਕਿਉਂਕਿ ਇਹਦੇ ਪਿੱਛੇ ਅਕਾਲੀ ਲੀਡਰ ਨੇ ਜੀ, ਉਹਨਾਂ ਨੇ ਪਟਵਾਰੀਆਂ ਨੂੰ, ਤਹਿਸੀਲਦਾਰਾਂ ਨੂੰ ਕਹਿ ਕੇ ਇਹਦਾ ਬਕਾਇਦਾ ਤੌਰ ਦੇ ਉੱਤੇ ਇੰਤਕਾਲ ਦੂਜੇ ਜਗ੍ਹਾ ਦੇ ਉੱਤੇ ਚੜਾਤਾ। ਜਦੋਂ ਇੰਤਕਾਲ ਚੜ ਗਿਆ ਤੇ ਗਰਦੌਰੀ ਬਦਲ ਗਈ। ਹੁਣ ਜਿਹੜੀ ਮਲਕੀਅਤ ਸੀ ਨਿਰਮਲ ਸਿੰਘ ਸਿੱਧੂ ਹੋਰਾਂ ਦੀ ਉਹ ਖੁੱਸ ਗਈ। ਜਿਹੜੇ ਅਕਾਲੀ ਆਗੂ ਨੇ ਉਹ ਕਹਿੰਦੇ ਨਹੀਂ, ਮੈਨੂੰ ਤਾਂ ਐਵੇਂ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਬਦਨਾਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੈ। ਸਪਸ਼ਟ ਹੱਥ ਜਿਹੜਾ ਜੀ ਜਥੇਦਾਰ ਤੋਤਾ ਸਿੰਘ ਹੋਰਾਂ ਦਾ ਇਹਦੇ ਪਿੱਛੇ ਹੈ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਾਬਕਾ ਜਿਹੜੇ DGP ਗਿੱਲ ਨੇ ਪੁਲਿਸ ਦੇ, ਉਹ ਜਿਹੜੇ BJP ਦੇ ਵਿੱਚ ਆਉਣ ਦਾ ਜਿਹੜਾ ਇਹਨਾਂ ਨੇ ਖੁਲਾਸਾ ਜਦੋਂ ਕੀਤਾ ਸੀਗਾ ਜੰਮੂ ਦੇ ਵਿੱਚ ਜਾ ਕੇ, ਹੁਣ ਪੂਰੀ ਤਰ੍ਹਾਂ ਨਿੱਤਰ ਕੇ ਜਿਹੜੇ ਆ ਗਏ ਨੇ BJP ਦੇ ਹੱਕ 'ਚ। ਮੋਗੇ ਦੇ ਵਿੱਚ ਜਿਹੜਾ BJP ਦੇ ਵੱਲੋਂ ਕੁਝ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ, ਉਹਦੇ ਵਿੱਚ ਜੀ ਇਹ ਜਿਹੜੇ ਪਰਮਦੀਪ ਸਿੰਘ ਗਿੱਲ ਨੇ ਉਹ ਸਿੱਧੇ ਜਿਹੜਾ ਜੀ BJP ਦੀਆਂ ਮੀਟਿੰਗਾਂ ਦੇ ਵਿੱਚ ਦਿਸੇ। ਹਾਲਾਂਕਿ ਜਿਹੜਾ ਉਹਨਾਂ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਸਰਗਰਮੀਆਂ ਜਿਹੜੀਆਂ ਉਹ ਠੱਪ ਕੀਤੀਆਂ ਹੋਈਆਂ ਨੇ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਸਿੱਧੂ ਦੀ ਟਿਕਟ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸਰਗਰਮੀਆਂ ਠੱਪ ਕਰਤੀਆਂ ਸੀਗੀਆਂ, ਤੇ ਇੱਕਦਮ ਫਿਰ ਹਰਿਆਣੇ ਦੀ ਚੋਣ ਦੇ ਵਿੱਚ ਉਹਨਾਂ ਨੂੰ ਸਾਹਮਣੇ ਲਿਆਂਦਾ ਗਿਆ ਸੀਗਾ। ਪਰਮਦੀਪ ਸਿੰਘ ਗਿੱਲ ਉਹਨਾਂ ਦੀਆਂ ਸਰਗਰਮੀਆਂ ਵੀ ਠੱਪ ਰਹੀਆਂ ਨੇ ਜਦੋਂ ਤੋਂ ਜੰਮੂ ਦੇ ਵਿੱਚ ਜਾ ਕੇ ਉਹਨਾਂ ਨੇ BJP ਦੇ ਵਿੱਚ ਉਹ ਸ਼ਾਮਲ ਹੋਏ ਨੇ। ਪਰ ਹੁਣ ਇੱਕਦਮ ਜੀ ਉਹ ਜਿਹੜੇ ਮੋਗੇ ਦੇ ਏਰੀਏ ਦੇ ਵਿੱਚ ਉਹਨਾਂ ਦੀ ਸਰਗਰਮੀ ਦਿਸੀ ਆ, ਅਕਾਲੀ ਦਲ ਦੀਆਂ ਮੀਟਿੰਗ ਦੇ ਵਿੱਚ ਨਹੀਂ, BJP ਦੀਆਂ ਮੀਟਿੰਗਸ ਦੇ ਵਿੱਚ। ਜੀ ਅਕਾਲੀ ਦਲ ਦੀ ਤਰਫੋਂ ਉਹਨਾਂ ਨੇ ਮੋਗੇ ਤੋਂ ਚੋਣ ਜਿਹੜੀ ਉਹ ਲੜੀ ਸੀਗੀ। ਤੋਤਾ ਸਿੰਘ ਹੋਰਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀਗਾ। ਹਾਲਾਂਕਿ ਤੋਤਾ ਸਿੰਘ ਹੋਰਾਂ ਦਾ ਹਲਕਾ ਜਿਹੜਾ ਸੀ ਉਹ ਬਦਲ ਕੇ ਉਹਨਾਂ ਨੂੰ ਧਰਮਕੋਟ ਲੈ ਜਾਇਆ ਗਿਆ ਸੀਗਾ। ਸੋ ਪਰਮਦੀਪ ਸਿੰਘ ਗਿੱਲ ਹੋਰੀ ਹੁਣ BJP ਦੀਆਂ ਮੀਟਿੰਗਸ ਦੇ ਵਿੱਚ ਜਿਹੜੇ ਦਿਸਣ ਲੱਗੇ ਨੇ, ਜਿੱਥੋਂ ਸਪਸ਼ਟ ਸੰਕੇਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ BJP ਦੇ ਵਿੱਚੋਂ ਜਿਹੜਾ ਜੀ ਉਹ ਸਰਗਰਮ ਹੋਣਗੇ। ਦੇਖਦੇ ਆ ਜੀ ਕਿ ਕਿਹੋ ਜਿਹਾ ਰੋਲ ਉਹਨਾਂ ਦਾ ਜਿਹੜਾ ਜੀ ਰਹਿੰਦਾ। ਇਹ ਤੇ ਇਹ ਵੀ ਦੱਸ ਦਈਏ ਕਿ ਜਿਹੜਾ ਡੇਰਾ ਬਿਆਸ ਮੁਖੀ ਨੇ ਉਹਨਾਂ ਦੇ ਨਾਲ ਵੀ ਨੇੜਤਾ ਹੈ ਗਿੱਲ ਪਰਿਵਾਰ ਦੀ। ਉਹਨਾਂ ਦਾ ਵੀ ਥਾਪੜਾ ਜਿਹੜਾ ਜੀ ਉਹਨਾਂ ਨੂੰ ਹੈਗਾ, ਜਿਹਦੇ ਕਰਕੇ BJP ਦੀਆਂ ਸਰਗਰਮੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਇੱਥੇ ਮੋਗੇ ਦੇ ਵਿੱਚ। ਹੁਣ ਜਿਹੜੀ ਦਿੱਲੀ ਇਸ ਮਾਮਲੇ 'ਚ ਥੱਲਿਓਂ ਬਾਹਰ ਆ ਗਈ ਹੈ ਕਿ ਉਹ BJP ਦੇ ਵਿੱਚ ਸਰਗਰਮ ਵਰਕਰ ਵਜੋਂ ਭੂਮਿਕਾ ਨਿਭਾਉਣ ਲਈ ਤਿਆਰ ਨੇ। ਜੀ, ਤਾਂ ਤੁਸੀਂ ਬਿਆਸ ਮੁਖੀ ਦੀ ਗੱਲ ਕੀਤੀ ਆ, ਤੇ ਇਹਨਾਂ ਦੀ ਜਿਹੜੀ ਮੁਲਾਕਾਤ ਆ ਦਾਦੂਵਾਲ ਦੇ ਨਾਲ ਜਿਹੜੀ ਆ ਜੀ ਹੋਈ ਆ, ਕੀ ਹੋ ਸਕਦਾ ਇਸ ਦੇ ਵਿੱਚ, ਕੀ ਏਜੰਡਾ ਹੋਵੇ? ਬਲਜੀਤ ਸਿੰਘ ਦਾਦੂਵਾਲ ਦੇ ਨਾਲ ਮੁਲਾਕਾਤ ਜਿਹੜੀ ਜੀ ਡੇਰੇ ਦੇ ਮੁਖੀ ਦੀ ਬੰਦ ਕਮਰਾ ਹੋਈ ਹੈ ਕਾਲਾਵਾਲੀ ਦੇ ਵਿੱਚ। ਗੁਰਿੰਦਰ ਸਿੰਘ ਢਿੱਲੋਂ ਹੋਰੀ ਜਿਹੜੇ ਨੇ ਉਹ ਪਿੰਡ ਦਾਦੂ ਦੇ ਵਿੱਚ ਉਹਨਾਂ ਨੇ ਪਹੁੰਚ ਕੇ ਬਲਜੀਤ ਸਿੰਘ ਦਾਦੂਵਾਲ ਜਿਹੜਾ ਜੀ ਉਹਦੇ ਨਾਲ ਮੁਲਾਕਾਤ ਕੀਤੀ ਹੈ। ਵਿਚਾਰ ਵਟਾਂਦਰਾ ਕੀਤਾ ਗਿਆ। ਕਿਸ ਮਾਮਲੇ ਦੇ ਉੱਤੇ ਇਹ ਨਹੀਂ ਕੁਝ ਵੀ ਜਿਹੜਾ ਜੀ ਉਹ ਪਤਾ ਲੱਗਿਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸਿਆਸੀ ਸਮੀਕਰਨਾਂ ਬਦਲ ਰਹੀਆਂ ਨੇ ਪੰਜਾਬ ਦੇ ਵਿੱਚ, ਸ਼ਾਇਦ ਉਹਦੇ ਕਰਕੇ ਹੀ ਡੇਰਾ ਬਿਆਸ ਦੇ ਮੁਖੀ ਜਿਹੜੀ ਹੈ ਜੀ ਉਹਦੀਆਂ ਸਰਗਰਮੀਆਂ ਵੀ ਵਾਹਵਾ ਤੇਜ਼ ਹੋਈਆਂ ਨੇ। ਇਹ ਤੋਂ ਪਹਿਲਾਂ RSS ਦੇ ਮੁਖੀ ਮੋਹਨ ਭਾਗਵਤ ਦੇ ਨਾਲ ਉਹਨਾਂ ਦੀ ਲੰਮੀ ਚੌੜੀ ਮੁਲਾਕਾਤ ਜਿਹੜੀ ਆ ਉਹ ਮਾਨਸਾ ਦੇ ਵਿੱਚ ਹੋਈ ਸੀਗੀ।
ਉਹ ਕੁਝ ਸਮਾਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਘਰੇ ਵੀ ਜਾ ਕੇ ਆਏ ਸਨ ਜੀ। ਹੁਣ ਉਹਨਾਂ ਦੀ ਜਿਹੜੀ ਇਹ ਮੁਲਾਕਾਤ ਹੈ ਬਲਜੀਤ ਸਿੰਘ ਦਾਦੂਵਾਲ ਦੇ ਨਾਲ ਵੀ ਜਿਹੜੀ ਆ ਉਹ ਹੋਣੀ, ਸ਼ਾਇਦ ਕਿਤੇ ਨਾ ਕਿਤੇ ਜਿਹੜੀ ਜੇ ਉਹਨਾਂ ਦੀ ਮੁਲਾਕਾਤ RSS ਦੇ ਮੁਖੀ ਦੇ ਨਾਲ ਹੋਈ ਹੈ, ਇਹਨੂੰ BJP ਦੇ ਜਿਹੜੇ ਪੈਰ ਪਸਾਰਨ ਵਾਲੀ ਖਬਰਾਂ ਦੀ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਪਰ ਬਲਜੀਤ ਸਿੰਘ ਦਾਦੂਵਾਲ ਤੇ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ, ਇਹਨੂੰ ਸ਼ਾਇਦ ਇਸ ਰੂਪ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆਈਆਂ ਸਨ ਕਿ ਬਲਜੀਤ ਸਿੰਘ ਦਾਦੂਵਾਲ ਹੋਰੀ ਅਕਾਲੀ ਦਲ ਐੜਾ ਦਾ ਰਾਹ ਫੜ ਸਕਦੇ ਨੇ, ਅਕਾਲੀ ਦਲ ਅੰਮ੍ਰਿਤਸਰ ਦੇ ਉਹਦੇ ਵਿੱਚ ਆ ਸਕਦੇ ਨੇ, ਕਿਉਂਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸਰਕਾਰ ਦੇ ਵੱਲੋਂ, ਮੌਜੂਦਾ ਸਰਕਾਰ ਦੇ ਵੱਲੋਂ ਕੀਤਾ ਤਾਂ ਧੱਕੇ ਨਾਲ ਹੀ ਗ੍ਰਿਫਤਾਰ ਗਿਆ ਸੀਗਾ। ਕਈ ਦਿਨ ਉਹਨਾਂ ਦੇ ਜਿਹੜੇ ਦੀ ਜੇਲ੍ਹ ਦੇ ਵਿੱਚ ਲਵਾਉਣੇ ਪੈ ਗਏ। ਹਰਿਆਣੇ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੀਗਾ ਉਹ ਛੱਡਿਆ ਗਿਆ ਸੀਗਾ। ਸ਼ਾਇਦ ਕਿਤੇ ਨਾ ਕਿਤੇ ਸਿਮਰਜੀਤ ਸਿੰਘ ਮਾਨ ਤੇ ਦਾਦੂਵਾਲ ਜਿਹੜੇ ਜੀ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਹੈ। ਜੇ ਮਿਲਾਉਣ ਦੀ ਕੋਸ਼ਿਸ਼ ਹੈ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੇ ਉੱਤੇ ਇਹ ਸਿਆਸਤ ਜਿਹੜੀ ਹੈ ਜੀ ਉਹ ਤੇਜ਼ ਹੋ ਸਕਦੀ ਹੈ। ਕਿਤੇ ਨਾ ਕਿਤੇ ਇਹਨੂੰ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਹੈ। ਜੀ ਤਾਂ ਇੱਕ ਹੋਰ ਜਿਹੜੀ ਗੱਲ ਕਰਦੇ ਆ, ਜਿਹੜੇ ਪੰਜਾਬ ਕਾਂਗਰਸ ਦੇ ਬੁਲਾਰੇ ਆ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਜਿਹੜੇ ਔਨ ਡਿਊਟੀ ਪੁਲਿਸ ਅਫਸਰ ਉਹਨਾਂ ਨੇ ਵਰਦੀਆਂ ਪਾਈਆਂ ਹੋਈਆਂ ਤੇ ਉਹ ਸ਼ਰਾਬ ਪੀਂਦੇ ਹੋਏ, ਹੁੱਕਾ ਪੀਂਦੇ ਹੋਏ ਜਿਹੜੀਆਂ ਫੋਟੋਆਂ ਉਹਨਾਂ ਨੇ ਜਾਰੀ ਕੀਤੀਆਂ ਆ। ਕੁਛ ਚਿਰ ਪਹਿਲੋਂ ਜਿਹੜੇ DGP ਸਮੇਧ ਸੈਣੀ ਆ ਉਹ ਕਹਿੰਦੇ ਵੀ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਆ। ਉਹਨਾਂ ਨੇ ਮੰਗ ਕੀਤੀ ਆ ਵੀ ਉਹ ਮਾਫੀ ਮੰਗਣ ਇਸ ਚੀਜ਼ ਦੇ ਲਈ। ਪੁਲਿਸ ਦੀ ਇਹ ਅਸੀਂ ਕਾਰਜਕਾਰੀ ਵੈਸੇ ਤਾਂ ਕੋਈ ਚੀਜ਼ ਇਹਨਾਂ ਦੀ ਛਿਪੀ ਤਾਂ ਹੋਈ ਨਹੀਂ ਆ, ਇਸ ਨੂੰ ਕਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ? ਬਿਲਕੁਲ ਜੀ, ਇਹ ਜਿਹੜੀ ਪਿਕਚਰ ਜਾਰੀ ਕੀਤੀ ਆ ਕੱਲ ਇਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜੀ, ਉਹ ਜਿਹੜਾ ਜੀ ਉਸ ਮਾਮਲੇ ਵਿੱਚ ਦੋ ਜਾਣੇ ਜਿਹੜੇ ਵਰਦੀ ਦੇ ਵਿੱਚ ਬੈਠੇ ਨੇ ਜੀ, ਇੱਕ ਬਿਨਾਂ ਵਰਦੀ ਤੋਂ ਉਹ ਵੀ ਪੁਲਿਸ ਦਾ ਮੁਲਾਜ਼ਮ ਆ, ਉਹ ਵੀ ਪੁਲਿਸ ਦਾ ਹੀ ਮੁਲਾਜ਼ਮ ਆ ਜੀ। ਤੋ ਇਸ ਕਰਕੇ ਜੀ ਜਿਹੜਾ ਇਹ ਕਿਹਾ ਜਾ DSP ਦੱਸਿਆ, ਮੇਰੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਕਿਹਾ ਕਿ ਸ਼ਾਇਦ ਉਹ ਵੀ ਜਿਹੜਾ ਜੀ ਪੁਲਿਸ ਵਾਲਾ ਜਿਹੜਾ DSP ਹੈ, ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੋਂ ਜਿਹੜੇ ਇਹ ਆਏ ਨੇ ਜੀ ਸਮੇਧ ਸਿੰਘ ਸੈਣੀ ਹੋਰੀ, ਉਦੋਂ ਤੋਂ ਹੀ ਇਹ ਸਾਰਾ ਕੁਝ ਜਿਹੜਾ ਜੀ ਆਉਣਾ ਸ਼ੁਰੂ ਹੋਇਆ, ਭਾਵ ਕਿ ਨਸ਼ਾ ਜਿਹੜਾ ਜੀ ਉਹ ਵਧਿਆ। ਉਹਨਾਂ ਨੇ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਲਿਆਂਦਾ ਸਾਹਮਣੇ, ਔਰ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਇਨਵੋਲਵਮੈਂਟ ਆ। ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ DGP ਨੇ ਜੀ ਉਹ ਮੁਆਫੀ ਮੰਗਣ ਇਸ ਗੱਲ ਦੀ ਕਿ ਇਹ ਪੁਲਿਸ ਵਾਲੇ ਜਿਹੜੇ ਹੁੱਕਾ ਪੀ ਰਹੇ ਨੇ, ਦੋ ਤੇ ਤਾਂ ਪੱਗਾਂ ਬੰਨੀਆਂ ਹੋਈਆਂ ਨੇ, ਸਾਹਮਣੇ ਸ਼ਰਾਬ ਦੀ ਬੋਤਲ ਜਿਹੜੀ ਆ ਜੀ ਉਹ ਪਈ ਆ। ਤਾਂ ਉਹਨਾਂ ਨੇ ਕਿਹਾ ਕਿ ਇਹ ਪੁਲਿਸ ਵਾਲੇ ਕਿਹੜੇ ਨਸ਼ਾ ਛਡਾਊ ਕਿਹੋ ਜਿਹੀ ਮੁਹਿੰਮ ਦੇ ਵਿੱਚ ਜਿਹੜਾ ਜੀ ਉਹ ਪਾਰਟਿਸਿਪੇਟ ਕਰ ਰਹੇ ਨੇ। ਜੀ ਤੇ ਅਗਲੀ ਜਿਹੜੀ ਆਪਣੀ ਗੱਲ ਕਰਦੇ ਆ, ਮਨੀਪੁਰ ਦੇ ਵਿੱਚ ਜਿਹੜੀ ਇਰੋਮ ਸ਼ਰਮੀਲਾ ਆ, ਜਿਸ ਦੀ ਕਿ ਭੁੱਖ ਹੜਤਾਲ 15ਵੇਂ ਸਾਲ ਦੇ ਵਿੱਚ ਦਾਖਲ ਹੋ ਗਈ ਆ। ਕਿਤੇ ਨਾ ਕਿਤੇ ਇਸ ਦੀ ਇਹ ਹੜਤਾਲ ਜਿਹੜਾ ਕਿ ਉੱਥੇ ਦਾ ਮਨੀਪੁਰ ਦੇ ਵਿੱਚ ਜਿਹੜਾ ਐਕਟ ਲਾਇਆ ਆ ਆਪਸਾ 1958, ਉਸ ਨੂੰ ਹਟਾਉਣ ਦੀ ਜਿਹੜੀ ਇਸ ਦੀ ਮੰਗ ਸੀ, ਇਸ ਨੂੰ ਬਿਲਕੁਲ ਹੀ ਚੰਗੀ ਤਰ੍ਹਾਂ ਜਿਹੜਾ ਬਰਫ਼ ਦੇ ਵਿੱਚ ਲਾ ਦਿੱਤਾ ਹੈ ਸਰਕਾਰ ਨੇ। ਇਰੋਮ ਸ਼ਰਮੀਲਾ ਮੇਰਾ ਖਿਆਲ ਜਿੰਨੇ ਲੋਕ ਸੰਘਰਸ਼ ਕਰ ਰਹੇ ਨੇ ਵਿਸ਼ਵ ਦੇ ਵਿੱਚ, ਉਹਨਾਂ ਦੇ ਵਾਸਤੇ ਇੱਕ ਉਹ ਆਈਡੀਅਲ ਹੈ ਜੀ, ਕਿਉਂਕਿ ਏਡਾ ਲੰਬਾ ਸੰਘਰਸ਼ ਜਿਹੜਾ ਜੀ ਉਹ ਕੀਤਾ ਜਾਣਾ, ਇਹਦੀਆਂ ਮਿਸਾਲਾਂ ਬਹੁਤ ਘੱਟ ਜਿਹੜੀਆਂ ਜੀ ਉਹ ਮਿਲਦੀਆਂ ਨੇ ਜੀ। ਮਨੁੱਖੀ ਅਧਿਕਾਰ ਜਿਹੜੇ ਨੇ ਜੀ ਜਿੱਥੇ ਵੀ ਵਰਲਡ ਦੇ ਵਿੱਚ ਕੰਮ ਕਰਦੇ ਨੇ ਹਿਊਮਨ ਰਾਈਟਸ ਦੇ ਵਾਸਤੇ, ਆਈ ਥਿੰਕ ਉਹਨਾਂ ਨੂੰ ਡਟਣਾ ਚਾਹੀਦਾ ਇਸ ਇਰੋਮ ਸ਼ਰਮੀਲਾ ਦੇ ਨਾਲ। ਇਦੋਂ ਵੱਧ ਧੱਕਾ ਜਿਹੜਾ ਜੀ ਉਹ ਨਹੀਂ ਹੋ ਸਕਦਾ ਜਿੰਨੀਆਂ ਇਹ ਕੀਤਾ ਜਾ ਰਿਹਾ। ਆਰਮ ਫੋਰਸਿਸ ਸਪੈਸ਼ਲ ਪਾਵਰਸ ਐਕਟ 1958 ਜਿਹੜਾ ਜੀ ਉਹਦੇ ਹਟਾਉਣ ਦੇ ਵਾਸਤੇ ਇਰੋਮ ਸ਼ਰਮੀਲਾ ਨੇ ਭੁੱਖ ਹੜਤਾਲ ਦੇ ਉੱਤੇ ਹੈ ਜੀ। ਉਹ ਅੱਜ ਦੀ ਨਹੀਂ, ਇਹ ਤਾਂ ਬਹੁਤ ਲੰਬਾ ਸੰਘਰਸ਼ ਕਰਨ ਵਾਲੀ ਔਰਤ ਹੈ ਜੀ। ਮੇਰਾ ਖਿਆਲ ਉਹ ਤੋਂ ਬਹੁਤ ਕੁਝ ਸਿੱਖਣ ਨੂੰ ਜਿਹੜਾ ਜੀ ਮਿਲਦਾ। ਅਸੀਂ ਕਈ ਵਾਰੀ ਜਿਹੜਾ ਉਹ ਘਬਰਾ ਜਾਂਦੇ ਹਾਂ ਕਿ ਹੁਣ ਕੁਝ ਨਹੀਂ ਹੋਣਾ, ਪਰ ਉਹ ਆਮ ਲੋਕਾਂ ਦੇ ਵਾਸਤੇ ਅੱਜ ਦੀ ਨਹੀਂ ਲੜ ਰਹੀ, ਬਹੁਤ ਲੰਮੇ ਟਾਈਮ ਤੋਂ ਜਿਹੜਾ ਜੀ ਉਹ ਲੜ ਰਹੀ ਹੈ। ਜਿੰਨੀ ਤਾਰੀਫ ਕੀਤੀ ਜਾਵੇ ਉਹਦੀ ਥੋੜ੍ਹੀ ਹੈ, ਪਰ ਦੂਜੇ ਪਾਸੇ ਇਹ ਹੈ ਜੀ ਕਿ ਜਿੰਨਾ ਤਸ਼ੱਦਦ ਜਿਹੜੀਆਂ ਉਹ ਸਰਕਾਰਾਂ ਕਰ ਰਹੀਆਂ ਨੇ ਕਿਸੇ ਤਰੀਕੇ ਦੇ ਨਾਲ ਉਹਨੂੰ ਦੱਬਣ ਦੀ, ਉਹ ਵੀ ਇੱਕ ਆਪਣੇ ਆਪ 'ਚ ਮਿਸਾਲ ਹੈ ਜੀ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਜਿਹੜੀਆਂ ਅੱਜ ਦੀਆਂ ਮੁੱਖ ਖਬਰਾਂ ਆ ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕੀਤੀ ਆ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸ਼ਾਹ ਮੁਹੰਮਦਾ ਹੁੰਦਾ ਤੂੰ ਅੱਜ ਕਿਧਰੇ, ਲੈਂਦਾ ਨਬਜ਼ ਹਾਲਾਤ ਦੀ ਜਾਣਵੀ ਆ ਜੀ। ਸ਼ਾਹ ਮੁਹੰਮਦਾ ਹੁੰਦਾ ਤੂੰ ਅੱਜ ਕਿਧਰੇ, ਲੈਂਦਾ ਨਬਜ਼ ਹਾਲਾਤ ਦੀ ਜਾਣਵੀ ਆ। ਸਾਂਝ ਸੀਗੀ ਅਕਾਲੀਆਂ ਭਾਜਪਾ ਦੀ, ਲੱਗੇ 9 ਸਨ ਮਾਸ ਨੂੰ ਖਾਣਵੀ ਆ ਜੀ।
ਸਾਂਝ ਉੱਤੋਂ ਹੀ ਚੱਲੀ ਸਰਕਾਰ ਜਾਂਦੀ, ਪਰਦੇ ਹੇਠ ਹੈ ਹੁੰਦਾ ਘਮਸਾਨ ਮੀਆਂ, ਮੂੰਹੋਂ ਕਹਿਣਾ ਤਲਾਕ ਤਾਂ ਅਜੇ ਔਖਾ, ਵਕਤ ਜਾਪਦਾ ਪੁੱਜਿਆ ਆਣ ਮੀਆਂ ਜੀ। ਹਫ਼ਤੇ 8 ਰਹਿੰਦੇ ਨਵੇਂ ਵਰੇ ਤੀਕਰ, ਭਿੜਨ ਲੱਗਣਗੇ ਜਦੋਂ ਨੂੰ ਖੁੰਘ ਮੀਆਂ ਜੀ। ਹਫ਼ਤੇ 8 ਰਹਿੰਦੇ ਨਵੇਂ ਵਰੇ ਤੀਕਰ, ਭਿੜਨ ਲੱਗਣਗੇ ਜਦੋਂ ਨੂੰ ਖੁੰਘ ਮੀਆਂ, ਸ਼ਾਹ ਮੁਹੰਮਦਾ ਹੁੰਦਾ ਤੂੰ ਅੱਜ ਕਿਧਰੇ, ਲੈਣਾ ਖੁੰਘਾਂ ਦਾ ਭੇੜ ਸੀ ਸੁੰਘ ਮੀਆਂ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੇ ਪ੍ਰੋਗਰਾਮ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408272 5200 ਜਾਂ 408 722 7698, 408722 7698।